ਮਾਈ ਗੱਲ ਸੁਣ ਲੈ ਮੇਰੀ। ਹਾਂਜੀ ਈਦ ਗੁਜ਼ਰ ਗਈ ਆ, ਅੱਲਾ ਖੈਰ ਖਰੀਅਤ ਕਰੇ। ਹਾਂਜੀ ਤੇ ਹੁਣ ਤੇਰੀ ਮਿਹਰਬਾਨੀ, ਮੈਂ ਉਮਰ ਭਾਈ ਨੂੰ ਸੱਦਿਆ ਵਾ, ਅੱਜ ਆਉਣਾ ਉਹਨੇ, ਤੇ ਉਹਦੇ ਨਾਲ ਚੱਲ ਜੀ। ਸਮਝ ਆਈ ਨਾ? ਅੱਗੇ ਤਰ੍ਹਾਂ ਹੁਣ ਜ਼ਿੱਦ ਨਾ ਕਰੀ ਕਿ ਮੈਂ ਨਹੀਂ ਜਾਣਾ ਤੇ ਮੈਂ ਇੱਥੇ ਹੀ ਰਹਿਣਾ। ਪੋਤੇ ਉਤੋਂ ਹਾਲਾਤ ਦੇਖ, ਇੱਕ ਮਿੰਟ ਬੱਚਿਆਂ ਨੂੰ ਸੁਣਨੇ ਨਹੀਂ ਛੱਡੀ। ਓਹੋ ਮਾਂ, ਬੱਚਿਆਂ ਨੂੰ ਕੁਛ ਨਹੀਂ ਹੁੰਦਾ। ਅੱਗੇ ਮੇਰੇ ਹਾਲਾਤ ਦਾ ਨਹੀਂ ਪਤਾ ਤੂੰ? ਖਰਚਾ ਇੰਨਾ ਹੁੰਦਾ ਵਾ, ਖਰਚੇ ਪੂਰੇ ਨਹੀਂ ਹੋਣ ਦੇ। ਤੂੰ ਚੱਲ ਜਾਣਾ ਬਾਹਰ, ਮਿਹਨਤ ਮਜ਼ਦੂਰੀ ਕਰਨ ਬੱਚੇ ਘਰ ਕੱਲੇ। ਕੋਈ ਮੈਂ ਨਹੀਂ, ਤਾਂ ਬੱਚਿਆਂ ਨੇ ਉਹ ਮਾਂ ਬੱਚਿਆਂ ਨੂੰ ਕੁਛ ਨਹੀਂ ਹੁੰਦਾ। ਸਮਝ ਆਈ ਨਾ? ਨੌ ਤੁਹਾਡੀ ਉਹ ਇਸ ਵਜ੍ਹਾ ਤੋਂ ਪਰੇਸ਼ਾਨ ਰਹਿੰਦੀ ਆ। ਸਮਝ ਆਈ ਨਾ? ਬਹਰਹਾਲ ਤੂੰ ਚਲੇ ਜਾਣਾ, ਠੀਕ ਹੈ ਨਾ? ਤੂੰ ਨਹੀਂ ਰਹਿਣਾ ਹੁਣ ਘਰ ਦੇ ਵਿੱਚ, ਤੇ ਆਪੇ ਅੱਲਾ ਖੈਰ ਕਰੇਗਾ, ਮਗਰੋਂ ਸਾਂਭ ਲਾਂਗਾ ਮੈਂ ਜਿਹੜੀ ਗੱਲਬਾਤ। ਕੀ ਗੱਲ ਹੈ, ਤੈਨੂੰ ਕੋਈ ਕਮੀ ਆ? ਕਮੀ ਆ, ਪਰੇਸ਼ਾਨੀ ਹੈ ਨਾ। ਅਖਰਾਜਾਤ ਕਿੰਨੇ ਆ, ਖਰਚੇ ਕਿੰਨੇ ਹੋ ਰਹੇ, ਹਾਲਾਤ ਉਦਾਂ ਦੇ ਨਹੀਂ ਹੈਗੇ। ਉਹ ਠੀਕ ਠਾਕ ਆ, ਉਹਦੇ ਕੋਲ ਰਹਿ ਲਾ ਜਾ ਕੇ 4 ਦਿਨ। ਉੱਥੇ ਤੇਰਾ ਵੀ ਉੱਥੇ ਦਿਲ ਨਹੀਂ ਲੱਗਦਾ। ਆ ਜਾ ਕੇ ਮੁੜ ਤੁੜ ਕੇ ਇੱਥੇ ਤੂੰ ਮੇਰੇ ਕੋਲ ਹੀ ਆਉਂਦੀ। ਅੱਛਾ ਅੱਛਾ, ਅੱਲਾਹ ਤਾਲਾ ਪੁੱਤ ਬਿਹਤਰ ਕਰੂਗਾ ਤੇਰੇ ਪਰ। ਬਹਰਹਾਲ ਮੇਰੀ ਗੱਲ ਸੁਣ ਲਾ ਮਾਂ, ਹੁਣ ਆਉਣ ਡਿਆ ਵਾ ਤੇ ਉਹਦੇ ਨਾਲ ਚੱਲ ਜਵੀਂ। ਮੈਂ ਚੱਲਾਂ ਵਾ ਕੰਮ ਆ, ਮੁੰਡੇ 2 ਸਾਲ ਤੇ ਮੇਰੇ ਆਉਂਦਿਆਂ ਨੂੰ ਜੇ ਮਗਰੋਂ ਆਵੇ ਨਾ, ਜੇ ਉਹਨੇ ਹੁੰਦੀ ਉਹਦੇ ਕੋਲ ਟਾਈਮ ਥੋੜਾ ਹੀ ਹੁੰਦਾ, ਜੇ ਮੇਰੇ ਤੋਂ ਬਾਅਦ ਚ ਆਵੇ ਤੇ ਉਹਦੇ ਨਾਲ ਹੀ ਚੱਲ ਜਵੀਂ। ਉਹ ਨਾ ਹੋਵੇ ਮੁੜ ਕੇ ਫਿਰ ਜ਼ਿੱਦ ਕਰਕੇ ਬੈਠੀ ਹੋਵੇ। अस्सलामुअलैकुम अम्मी जी। ਵਾਲੇਕੁਮ ਸਲਾਮ। ਵਾਲੇਕੁਮ ਸਲਾਮ ਪੁੱਤ। अम्मी जी की हाल है ਤੁਹਾਡਾ? ठीक ਚੰਗਾ ठाक? ਪੁੱਤ, ਸ਼ੁਕਰ ਅਲਹਮਦੁਲਿਲਾ। अम्मी जी ਮੇਰੀ ਇੱਕ ਰਿਕੁਐਸਟ ਹੈ। 6 ਮਹੀਨੇ ਹੋ ਗਏ ਤੁਸੀਂ ਨਾ ਇੱਥੇ ਆਇਆਂ ਨੂੰ ਗੁਲਜ਼ਾਰ ਭਾਈ ਕੋਲ। ਹੁਣ ਮੇਰੇ ਘਰ ਚੱਲੋ। ਤੁਸੀਂ 3 ਮਹੀਨੇ ਦਾ ਵਾਅਦਾ ਕੀਤਾ ਸੀ, 6 ਮਹੀਨੇ ਹੋ ਚੱਲੇ ਆ। ਤੁਹਾਡੇ ਪੋਤੇ ਪੋਤੀਆਂ, ਤੁਹਾਡੀ ਨੂੰਹ, ਯਕੀਨ ਕਰੋ ਬੜਾ ਯਾਦ ਕਰਦੇ, ਔਰ ਮੇਰਾ ਤੇ ਬਿਲਕੁਲ ਦਿਲ ਨਹੀਂ ਲੱਗਦਾ ਹੈਗਾ। ਪੁੱਤ ਹਜੇ ਨਹੀਂ ਨਾ ਜਾਣਾ, ਹਜੇ ਨਹੀਂ। ਅੰਮੀ ਜੀ ਅੱਗੇ ਵੀ ਮੈਂ ਦੇਖ ਲਓ ਕਿ 2 ਮਹੀਨੇ ਬਾਅਦ ਆਵਾਂ, 3 ਮਹੀਨੇ ਬਾਅਦ ਆਵਾਂ, ਤੁਸੀਂ ਕਹਿ ਦਿੰਦੇ ਨਹੀਂ ਹਾਲੇ ਜਾਣਾ। ਪੁੱਤ 10 ਦਿਨ ਹੋਰ ਰਹਿ ਲੈਂਦੇ, 15 ਦਿਨ ਹੋਰ ਰਹਿ ਲੈਂਦੇ। ਅੰਮੀ ਮੈਂ ਨਹੀਂ ਤੁਹਾਡਾ ਪੁੱਤ ਹੈਗਾ, ਗੁਲਜ਼ਾਰ ਵੀ ਤੁਹਾਡੇ ਪੁੱਤ ਆ ਗੱਲੇ। ਪੁੱਤ ਦੇਖ, ਉਹਦੇ ਨਿੱਕੇ ਨਿੱਕੇ ਬੱਚੇ, ਉਹ ਮਿਹਨਤ ਕਰਨ ਚੱਲ ਜਾਂਦਾ, ਉਹ ਪਿੱਛੇ ਬੱਚੇ ਉਹਦੇ ਇਕੱਲੇ ਆ, ਘਰ ਸੁਣਨਾ ਆ। ਅੰਮੀ ਜੀ ਮੇਰਾ ਨਹੀਂ ਦਿਲ ਲੱਗਦਾ ਹੈਗਾ, ਮੇਰਾ ਵੀ ਦਿਲ ਕਰਦਾ ਮੇਰੀ ਮਾਂ ਮੇਰੇ ਘਰ ਰਵੇ। ਅੰਮੀ ਜੀ ਮੈਨੂੰ ਨਹੀਂ ਸਕੂਨ ਆਉਂਦਾ। ਮੈਂ ਮੰਨ ਜਾਊਂਗੀ ਤਾਂ ਮੈਨੂੰ ਚੱਲ ਜਾਊਂਗੀ ਤੇਰੇ ਨਾਲ। ਮੈਨੂੰ 5000 ਰੁਪਇਆ ਦੇ। ਲੋ ਅੰਮੀ ਜੀ 5 ਕੀ, ਤੁਸੀਂ ਹੁਕਮ ਕਰਿਆ ਕਰੋ, ਪੈਸਿਆਂ ਦੀ ਨਹੀਂ ਮੇਰੀ ਮਾਂ ਨੇ ਟੈਨਸ਼ਨ ਲੈਣੀ। ਇਹ ਤੁਸੀਂ ਨਾ ਹਲੋ 10000 ਰੁਪਇਆ ਲਵੋ, ਠੀਕ ਹੈ? ਤੇ ਚਲੋ ਮੇਰੇ ਨਾਲ ਤੁਰੋ ਹੁਣ ਤੁਸੀਂ। ਇਹ ਪੁੱਤ ਹੁਣ ਇਸ ਟਾਈਮ ਨਹੀਂ ਮੈਂ ਤੁਰਨਾ। ਇਸ ਟਾਈਮ ਮੰਮੀ ਜੀ ਕਿਉਂ ਨਹੀਂ ਤੁਰਨਾ ਪੁੱਤ ਤੁਸੀਂ? ਮੇਰਾ ਪੁੱਤ ਆ ਕੇ ਗੁਲਜ਼ਾਰ ਅਹਿਮਦ ਕਹੂਗਾ, ਪਛਤਾਊਗਾ ਕਿ ਮੇਰੀ ਮਾਂ ਮਗਰੋਂ ਚਲ ਗਈ, ਮੈਨੂੰ ਮਿਲ ਕੇ ਵੀ ਨਹੀਂ ਗਈ। ਅੰਮੀ ਜੀ ਹੁਣ ਮੈਂ ਪੁੱਤ ਕੱਲ ਨੂੰ ਜ਼ਰੂਰ ਤੇਰੇ ਨਾਲ ਚੱਲ ਜਾਊਂ। ਅੰਮੀ ਜੀ ਦੇਖੋ ਹੁਣ ਮੈਂ ਸਪੈਸ਼ਲੀ ਛੁੱਟੀ ਕਰਕੇ ਆਇਆ ਸੀਗਾ। ਮੈਂ ਕਿਹਾ ਮੈਂ ਮਾਂ ਜੀ ਨੂੰ ਲੈ ਕੇ ਆਵਾਂ, ਤੁਸੀਂ ਘਰ ਹੁੰਦੇ ਆ, ਮੈਨੂੰ ਟੈਨਸ਼ਨ ਪਿੱਛੇ ਨਹੀਂ ਹੁੰਦੀ। ਮਾਂ ਬੈਠੀ ਹੋਵੇ, ਸਿਆਣਾ ਬੰਦਾ ਬੈਠਾ ਹੋਵੇ, ਘਰ ਦੀ ਪਿੱਛੇ ਫਿਕਰ ਨਹੀਂ ਹੁੰਦੀ। ਪੁੱਤ ਮੈਨੂੰ ਕੱਲ ਨੂੰ ਲੈ ਜਾ, ਪਰਸੋਂ ਨੂੰ ਲੈ ਜਾ। ਇਸ ਟਾਈਮ ਮੈਂ ਆਪਣੇ ਪੁੱਤ ਨੂੰ ਮਿਲ ਕੇ ਜਾਣਾ, ਗੁਲਜ਼ਾਰ ਅਹਿਮਦ ਨੂੰ, ਉਹਨੂੰ ਦੱਸ ਕੇ ਜਾਣਾ, ਪਿਆਰ ਦੇ ਕੇ, ਲੈ ਪੁੱਤ ਮੈਂ ਚੱਲੀ ਆ। ਮੈਂ ਉਹਦੇ ਬਗੈਰ ਨਹੀਂ ਮੈਂ ਜਾਣਾ, ਉਹਨੂੰ ਮਿਲ ਕੇ ਜਾਣਾ। ਅੰਮੀ ਉਹਨੇ ਫੇਰ ਕਹਾਣੀ ਕਰਾ ਲੈਣੀ, ਉਹਨੇ ਕਹਿਣਾ ਨਹੀਂ ਮਾਂ ਤੂੰ ਰਹਿ। ਮੈਨੂੰ ਸ਼ੱਕ ਆ ਉਹ ਤੁਹਾਨੂੰ ਰੋਕ ਲੈਂਦਾ ਆ ਤੇ ਤੁਸੀਂ ਉਹਦੀ ਗੱਲਾਂ ਤੇ ਆ ਜਾਂਦੇ ਹੋ। ਨਹੀਂ ਪੁੱਤ ਮੈਂ ਜ਼ਰੂਰ ਤੇਰੇ ਕੋਲ ਆ ਜਾਊਂ। ਉਹਨੂੰ ਤੁਸੀਂ ਹੁਣ ਆਪੇ ਮਨਾਣਾ, ਉਹਨੂੰ ਕਹਿਣਾ ਪੁੱਤ ਮੈਂ ਇੰਨੀ ਦੇਰ ਰਹਿ ਲਈ ਆ ਤੇਰੇ ਕੋਲ, ਤੇ ਹੁਣ ਤੁਸੀਂ ਮੇਰੇ ਕੋਲ ਜਾਣਾ ਬਸ। ਹਾਂ ਮੰਮੀ ਬੈਠੀ ਆ, ਤੂੰ ਮੇਰਾ ਖਿਆਲ ਭਾਈ ਆ ਕੇ ਚਲਾ ਗਿਆ ਫਿਰ, ਤੇ ਤੂੰ ਗਈ ਨਹੀਂ ਫਿਰ ਉਹਦੇ ਨਾਲ? ਪੁੱਤ ਮੈਂ ਨਹੀਂ ਜਾਣਾ। ਚਲੋ ਮਾਂ, ਤੈਨੂੰ ਮੈਂ ਕਿਹਾ ਵੀ ਸੀਗਾ ਵੀ ਚੱਲ ਜਾ, ਹਾਲਾਤ ਮੇਰੇ ਠੀਕ ਨਹੀਂ ਹੈਗੇ ਹੱਲੇ, ਫਿਰ ਲੈ ਆਉਂਗਾ ਤੈਨੂੰ ਜਾ ਕੇ ਕਿਤੇ। ਪਤਾ ਨਹੀਂ ਕੀ ਆ, ਕਿਹੜੀ ਗੱਲ ਆ ਤੁਹਾਡੇ ਜ਼ਿਹਨ ਦੇ ਵਿੱਚ, ਇੱਕੋ ਗੱਲ ਦੇ ਉੱਤੇ ਅੜੇ ਰਹਿੰਦੇ ਤੁਸੀਂ। ਆ ਲੈ ਪੁੱਤ ਹੱਥ ਕਰ, ਆ 10000 ਰੁਪਏ ਇਹ ਕਿੱਥੋਂ ਆਇਆ ਹੁਣ? ਫੜ ਲੈ। ਇਹ ਮੇਰਾ ਪੁੱਤ ਮੈਨੂੰ ਦੇ ਕੇ ਗਿਆ, ਮੈਂ ਉਹਦੇ ਤੇ ਕੋਲ ਤੂੰ ਉਹਨੂੰ ਦੱਸਿਆ ਹੋਣਾ ਵੀ ਆਹ ਹਾਲਾਤ ਘਰ ਦੇ ਵਿੱਚ ਚੱਲਣ ਨੇ ਤਾਂ ਮੈਂ ਨਹੀਂ ਉਹਨੂੰ ਦੱਸਿਆ। ਤੇ ਫਿਰ ਉਹ ਕਿੱਦਾਂ ਫੜਾ ਗਿਆ? ਮੈਂ ਕਿਹਾ ਮੈਨੂੰ ਚਾਹੀਦੇ ਆ। ਲੈ ਉਹੀ ਗੱਲ ਨਾ, ਫਿਰ ਉਹੀ ਗੱਲ ਕੀਤੀ। ਹੁਣ ਖਰਚਾ ਆਪਣਾ ਕਰ, ਆਰਾਮ ਨਾਲ, ਮੈਨੂੰ ਵੀ ਸਕੂਨ ਹੋਊਗਾ, ਤੇ ਤੂੰ ਫਿਕਰ ਨਾ ਕਰ, ਅੱਲਾ ਤੇਰੇ ਉੱਤੇ ਰਹਿਮ ਕਰੂਗਾ, ਤੂੰ ਕੋਈ ਫਿਕਰ ਨਾ ਕਰ। ਫੜ ਲੈ ਚੁੱਪ ਕਰਕੇ। ਹੋਰ ਉਹਨੂੰ ਕੀ ਕਿਹਾ, ਕੋਈ ਦੱਸਿਆ ਹੋਣਾ ਵੀ ਇਦਾਂ ਕਰਦਾ ਮੇਰੇ ਨਾਲ ਤੇ ਉਦਾਂ ਕਰਦਾ? ਨਹੀਂ ਮੈਂ ਨਹੀਂ ਕੁਛ ਵੀ ਕਿਹਾ। ਮੇਰਾ ਪੁੱਤਾਂ ਤੂੰ, ਮੈਂ ਆਪਣੇ ਪੁੱਤ ਦੀ ਗੱਲ ਕਰ ਸਕਦੀ ਆ? ਮੈਂ ਇਹ ਕਿਹਾ ਕਿ ਪੁੱਤ ਮੈਂ ਆਪਣੇ ਬੱਚਿਆਂ ਕੋਲ ਰਹਿਣਾ। ਕਹਿੰਦਾ ਸੀ ਹੁਣ ਲੈ ਕੇ ਜਾਣਾ। ਮੈਂ ਕਿਹਾ ਹੁਣ ਨਹੀਂ ਮੈਂ ਜਾਣਾ, ਮੈਂ ਆਪਣੇ ਪੁੱਤ ਨੂੰ ਮਿਲੂੰਗੀ, ਫਿਰ ਮੈਂ ਉਹਦੀ ਇਜਾਜ਼ਤ ਲੈ ਕੇ ਫਿਰ ਮੈਂ ਜਾਊਂਗੀ। ਮੈਂ ਨਾ ਇਹ ਗੱਲ ਉਹਦੇ ਕੋਲ ਕਹੀ। ਮਾਂ ਅੱਗੇ ਭਰਾ ਦੇ ਅੱਗੇ ਮੇਰੀ ਇੱਜ਼ਤ ਰੱਖੀ, ਤੂੰ ਇੰਨੀ ਫਿਕਰ ਕਰਦੀ ਮੇਰੀ ਤੇਰੀ। ਮੈਂ ਤੇ ਆਪਣੀ ਮਾਂ ਨੂੰ ਨਹੀਂ ਜਾਣ ਦਿੰਦਾ, ਹੁਣ ਨਹੀਂ ਜਾਣਾ। ਅਸੀਂ ਵੈਸੇ ਜਾਵਾਂਗੇ, ਭਾ ਨੂੰ ਮਿਲ ਕੇ ਆ ਜਾਵਾਂਗੇ। ਤੁਸੀਂ ਆਹ ਫੜ ਪੈਸੇ, ਤੂੰ ਰੱਖ, ਖਰਚਾ ਕਰ, ਕੋਈ ਨਹੀਂ। ਮੈਂ ਤੇ ਵੈਸੇ ਮੇਰੇ ਹਾਲਾਤ ਮਾਂ ਪਤਾ ਕੀ ਨਹੀਂ ਸੀ ਠੀਕ ਹੈਗੇ, ਮੈਂ ਤਾਂ ਕਹਿੰਦਾ ਸੀ ਕਿ ਉਹ ਠੀਕ ਆ ਘਰੋਂ, ਤੇ ਉਹਦੇ ਕੋਲੋਂ ਜਿਹੜਾ ਨਾ 4 ਦਿਨ ਰਹਿਆ। ਆਪਣੀ ਜੇਬ ਵਿੱਚ ਨਹੀਂ ਰੱਖ ਕੋਲ ਹੀ, ਕੋਈ ਨਹੀਂ। ਆਪਣੀ ਜੇਬ। ਬਹਰਹਾਲ ਹੁਣ ਤੋਂ ਜਾਣ ਦਾ ਨਾਂ ਨਾ ਲਈ, ਇਦਾਂ ਨਹੀਂ ਜਾਣਾ, ਤੇ ਆਪਾਂ ਚੱਲਾਂਗੇ ਵੈਸੇ ਮਿਲ ਕੇ ਆ ਜਾਾਂਗੇ ਉਹਨੂੰ। ਦੋਸਤੋ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਨਹੀਂ ਸੀ ਕਿ ਮਾਂ ਬਾਪ ਦੀ ਦਿਲਜ਼ਾਰੀ ਹੋਵੇ,
ਸਿਰਫ ਇੰਨਾ ਸੀਗਾ ਕਿ ਬੱਚਾ ਮਾਂ-ਬਾਪ ਦਾ ਬਦਤਮੀਜ਼ ਵੀ ਹੋਵੇ ਨਾ, ਮਾਂ-ਬਾਪ ਨੂੰ ਫਿਰ ਵੀ ਉਹਦੀ ਪਰੇਸ਼ਾਨੀ ਹੁੰਦੀ ਹੈ। ਵੀ ਮੇਰੇ ਬੱਚੇ ਜਿੰਨੇ ਮੇਰੇ ਸਾਹਮਣੇ ਜਿੰਨੇ ਸੁਣਨੇ ਵਾਲੇ ਆ, ਪੁੱਤ ਮੇਰਾ ਵੀ ਇੱਕ ਮੈਸੇਜ ਸੁਣ ਲਵੋ। ਆਪਣੀਆਂ ਮਾਵਾਂ ਨੂੰ ਪੈਸੇ ਦੇਵੋ, ਉਹਨਾਂ ਨੂੰ ਪੁੱਛੋ ਨਾ ਵੀ ਕਿਹਨੂੰ ਦੇਣੇ ਆ। ਮਾਂ ਨੂੰ ਪੁੱਤ ਸਾਰੇ ਹੀ ਇੱਕ ਜਿਹੇ ਹੁੰਦੇ ਆ। ਤੁਹਾਨੂੰ ਅੱਲਾ ਨੇ ਦਿੱਤੇ ਮਾਂ ਦੀ ਦੁਆ ਨਾਲ, ਤੁਸੀਂ ਮਾਂ ਨੂੰ ਪੈਸੇ ਦੇਵੋ। ਮਾਂ ਦਾ ਦਿਲ ਖੁਸ਼ ਹੁੰਦਾ ਆ। ਆਪਣੇ ਜਿਹੜਾ ਮਾੜਾ ਪੋਤਾ, ਗਰੀਬ ਪੋਤਾ, ਮਾੜਾ ਵੀ ਪੁੱਤ ਹੋਵੇ, ਨਾ ਵੀ ਕਮਾਈ ਕਰਦਾ ਹੋਵੇ, ਫਿਰ ਵੀ ਮਾਂ ਨੂੰ ਉਹ ਪੁੱਤ ਅੱਛਾ ਲੱਗਦਾ ਆ, ਪਿਆਰਾ ਹੁੰਦਾ। ਪਿਆਰਾ ਹੁੰਦਾ। ਮਾਂ ਨੂੰ ਪੁੱਤ ਸਾਰੇ ਇੱਕ ਜਿਹੇ ਸਾਰੇ ਹੁੰਦੇ ਪਿਆਰੇ। ਆ। ਤੇ ਤੁਸੀਂ ਬਰਾਏ ਮਿਹਰਬਾਨੀ ਕਰਕੇ ਆਪਣੀਆਂ ਮਾਵਾਂ ਨੂੰ ਪੈਸੇ ਘੱਲੋ। ਮਾਵਾਂ ਜਿਹਨੂੰ ਮਰਜ਼ੀ ਦੇਣ, ਸਾਨੂੰ ਉਨਾ ਹੀ ਅੱਲਾਹ ਤਾਲਾ ਦੋ। ਆਪਣੀਆਂ ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਹਾਫਿਜ਼।